ਆ ਡੀਐਸਪੀ ਸਾਹਿਬ ਨੇ ਇੱਥੇ ਇਹਨਾਂ ਨੇ ਬਿਆਨ ਦਿੱਤਾ ਆ ਵੀ ਡਾਂਗਾ ਛੱਡੋ, ਮੈਂ ਗੋਲੀਆਂ ਵੀ ਮਾਰੂੰਗਾ। ਮੈਂ ਕਹਿੰਦਾ ਅਸੀਂ ਇੱਥੇ ਬੈਠੇ ਆ, ਤੁਸੀਂ ਡਾਂਗਾ ਛੱਡੋ, ਗੋਲੀ ਛੱਡੋ, ਜੋ ਤੁਹਾਡੇ ਕੋਲ ਹੁੰਦਾ ਤੁਸੀਂ ਇਹ ਕਰ ਲਓ ਵੀ। ਇਹ ਗੋਲੀ ਨਾਲ ਹੀ ਬੰਦੇ ਜਿਹੜੇ ਆ ਸੰਘਰਸ਼ ਪੈਦਾ ਹੁੰਦੇ ਆ, ਸੰਘਰਸ਼ ਕਦੀ ਦੱਬੇ ਨਹੀਂ ਜਾਂਦੇ ਹੁੰਦੇ ਗੋਲੀ ਨਾਲ। ਅਥਾਰਟੀ ਹੋ ਗਈ, ਵਾइस ਚਾਂਸਲਰ ਹੋ ਗਿਆ, ਸਿਕਿਉਰਿਟੀ ਗਾਰਡ ਹੋ ਗਏ, ਇਹ ਸਾਰਾ ਤਾਮਾ ਜਾਮਾ ਸਟੂਡੈਂਟ ਕਰਕੇ ਆ। ਯੂਨੀਵਰਸਿਟੀ ਦੀ ਐਗਜ਼ਿਸਟੈਂਸ ਸਟੂਡੈਂਟ ਕਰਕੇ ਆ। ਪਹਿਲਾ ਰਾਈਟ ਸਟੂਡੈਂਟ ਦਾ ਬਣਦਾ, ਉਹ ਵੀਸੀ ਕਹਿੰਦੀ ਆ 25 ਦਿਨ ਹੋ ਕੇ ਗੱਲ ਨਹੀਂ ਕਰਨੀ, ਹੁਣ ਉਹਨੂੰ ਕਿਹਾ ਇੱਥੇ ਆਵੇ, ਉਹ ਇੱਥੇ ਆਣ ਕੇ ਨਹੀਂ ਰਾਜੀ ਵੀ। ਉਹਦੀ ਨੌਕਰੀ, ਉਹਦੇ ਅੱਗੇ ਰੱਖੇ ਚਮਚਿਆਂ ਦੀ ਨੌਕਰੀ, ਉਹਦੇ ਅੱਗੇ ਜਿੰਨੇ ਵੀ ਰੱਖੇ ਆ ਫੋਰਸ, ਉਹਨਾਂ ਦੀ ਨੌਕਰੀ ਇਹ ਸਟੂਡੈਂਟ ਕਰਕੇ ਜਾਰੀ ਚੱਲ ਰਹੀ ਆ। ਇੱਥੇ ਹੀ ਖੜ ਕੇ ਉਹਨੇ ਪਲੇਟਫਾਰਮ ਤੇ ਬੋਲਿਆ ਵੀ ਬੱਚਿਆਂ ਨੂੰ ਟੀਚਰਾਂ ਕਰਦੀ ਆ। ਖਚਰਾ ਜਿਹਾ ਹੱਸ ਕੇ ਉਹਨਾਂ ਨੇ ਕਿਹਾ ਆ ਵੀ ਇਹ ਤੁਹਾਡਾ ਮਸਲਾ ਨਹੀਂ ਹੈਗਾ, ਬੱਚਿਆਂ ਦਾ ਮਸਲਾ ਨਹੀਂ ਹੈਗਾ, ਵੀ ਤੁਹਾਡੀ ਰੋਜੀ ਰੋਟੀ ਸਾਡੇ ਕਰਕੇ ਚੱਲਣ ਦੀ, ਸਾਡਾ ਮਸਲਾ ਕਿਉਂ ਨਹੀਂ ਹੈਗਾ। ਗੁਰੂ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਵੀ ਕਰਨਾ ਚਾਹੁੰਦਾ ਤੇ ਤੁਹਾਨੂੰ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਆ, ਜੋ ਤੁਸੀਂ ਅੱਜ ਇਹ ਉਦਮ ਕੀਤਾ ਆ। ਮਤਲਬ ਮੈਨੂੰ ਇੱਥੇ ਅੱਜ ਲਗਭਗ 5 ਸਾਲ ਹੋ ਗਏ ਨੇ। ਮੈਂ ਪਹਿਲੀ ਵਾਰ ਮਤਲਬ ਟਰੂ ਜਿਹੜਾ ਐਕਟਿਵਿਜ਼ਮ ਹੁੰਦਾ ਆ, ਵੀ ਜਿਹਦੀ ਡੈਫੀਨੇਸ਼ਨ ਹੁੰਦੀ ਆ ਵੀ ਤੁਸੀਂ ਟੇਬਲ ਟਾਕ ਤੇ ਬੰਦੇ ਨੂੰ ਲਿਆਉਣਾ, ਤੇ ਉਹਦੇ ਲਈ ਮੀਨਸ ਹੁੰਦੇ ਨੇ ਅੱਡ ਅੱਡ। ਵੀ ਤੁਸੀਂ ਇੱਕ ਮੀਨ ਜਿਹੜਾ ਇੱਕ ਸੋਸ਼ਲ ਮੀਡੀਆ ਨੂੰ ਛੱਡ ਕੇ ਅੱਜ ਤੁਸੀਂ ਦੂਜੇ ਤੇ ਵੀ ਆਏ ਹੋ, ਵੀ ਗਰਾਊਂਡ ਤੇ ਆਏ ਹੋ। ਤੇ ਜਿਹੜੀ ਇਹ ਗੱਲ ਸ਼ਾਂਤੀ ਦੀ ਹੋ ਰਹੀ ਆ, ਬਾਰ-ਬਾਰ ਵੀ ਸ਼ਾਂਤੀ। ਵੇਖੋ ਬੱਚਿਆਂ ਨੂੰ ਮਜਬੂਰ ਕਰਨਾ ਵੀ ਉਹ ਧਰਨੇ ਤੇ ਬਹਿਣ, ਉਹ ਇੱਕ ਵਾਇਲੈਂਸ ਹੁੰਦਾ ਆ। ਤੇ ਉਹ ਪਹਿਲਾਂ ਅਥਾਰਟੀ ਨੇ ਕਮਿਟ ਕੀਤਾ ਆ। ਉਸ ਤੋਂ ਬਾਅਦ ਬੱਚਿਆਂ ਨੂੰ 24 ਘੰਟੇ ਰਾਤ ਨੂੰ ਠੰਡ 'ਚ ਪਾਈ ਰੱਖਣਾ, ਉਹ ਵਾਇਲੈਂਸ ਹੁੰਦਾ ਆ, ਉਹ ਅਥਾਰਟੀ ਨੇ ਕੀਤਾ ਆ। ਉਸ ਤੋਂ ਬਾਅਦ ਉਹਨਾਂ ਦੇ ਆਫਿਸ, ਉਹਨਾਂ ਦੇ ਉੱਥੇ ਜਾਣ ਦਾ ਪ੍ਰੋਗਰਾਮ ਦਈਏ, ਇਹ ਕਹਿਣਾ ਵੀ ਸਾਡੇ ਬੱਚੇ ਨੇ ਰੈਜ਼ੀਡੈਂਸ਼ੀਅਲ 'ਚ ਤੁਸੀਂ ਉੱਧਰ ਰਹਿਣ ਦਿਓ ਵੀ। ਤੇ 2 ਲੱਖ ਬੱਚੇ ਜਿਹੜੇ ਡਿਸੀਜ਼ਨ ਨਾਲ ਪ੍ਰਭਾਵਿਤ ਹੋ ਰਹੇ, ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰਨੀ, ਉਹਨਾਂ ਨੂੰ ਮੀਟਿੰਗ ਨਹੀਂ ਕਰਨੀ, ਇਹ ਵਾਇਲੈਂਸ ਹੁੰਦਾ ਆ। ਤੇ ਜੇ ਸਟੂਡੈਂਟ ਆਪਦੀ ਲਾਇਬ੍ਰੇਰੀ ਕੋਲ ਆਣ ਕੇ, ਆਪਦੀ ਸਟੂਡੈਂਟ ਸੈਂਟਰ ਕੋਲ ਆਣ ਕੇ ਗੱਲ ਕਰ ਰਿਹਾ, ਤੇ ਜੇ ਉਹਦੀ ਗੱਲ ਨਹੀਂ ਕਰਨੀ ਤੇ ਉਹਨੂੰ ਡਾਂਗਾ ਮਾਰਨੀਆਂ, ਇਹ ਵਾਇਲੈਂਸ ਹੁੰਦੀ ਆ। ਤੇ ਜੇ ਤੁਸੀਂ ਵਾਇਲੈਂਸ ਕਰਕੇ ਇਹ ਕਹੋ ਵੀ ਸ਼ਾਂਤੀ ਰੱਖਣੀ, ਉਹ ਕਦੇ ਵੀ ਨਹੀਂ ਹੋ ਸਕਦੀ ਹੁੰਦੀ, ਉਹ ਪ੍ਰੋਵੋਕੇਸ਼ਨ ਹੁੰਦੀ ਆ। ਆ ਡੀਐਸਪੀ ਸਾਹਿਬ ਨੇ ਇੱਥੇ ਇਹਨਾਂ ਨੇ ਬਿਆਨ ਦਿੱਤਾ ਆ ਵੀ ਡਾਂਗਾ ਛੱਡੋ, ਮੈਂ ਗੋਲੀਆਂ ਵੀ ਮਾਰੂੰਗਾ। ਮੈਂ ਕਹਿੰਦਾ ਅਸੀਂ ਇੱਥੇ ਬੈਠੇ ਆ ਬਾਈ ਉਹਨਾਂ ਨੇ ਕਹਿੰਦੇ ਰਹੇ ਆ ਵੀ ਕਈ ਤਾਂ ਜੰਮੇ ਇੱਥੇ ਮਰਨ ਵਾਸਤੇ ਆ। ਤੁਸੀਂ ਡਾਂਗਾ ਛੱਡੋ, ਗੋਲੀ ਛੱਡੋ, ਜੋ ਤੁਹਾਡੇ ਕੋਲ ਹੁੰਦਾ ਤੁਸੀਂ ਇਹ ਕਰ ਲਓ ਵੀ। ਇਹ ਗੋਲੀ ਨਾਲ ਹੀ ਬੰਦੇ ਜਿਹੜੇ ਆ ਸੰਘਰਸ਼ ਪੈਦਾ ਹੁੰਦੇ ਆ, ਸੰਘਰਸ਼ ਕਦੀ ਦੱਬੇ ਨਹੀਂ ਜਾਂਦੇ ਹੁੰਦੇ ਗੋਲੀ ਨਾਲ। ਸੋ ਇਹ ਜਿਹੜੇ ਡੀਐਸਪੀ ਵੀ ਆ ਜਾਂ ਜਿਹੜੀ ਅਥਾਰਟੀ ਵੀ ਆ, ਇਹ ਬਿਆਨ ਦੇਣ ਤੋਂ ਪਹਿਲਾਂ ਸੋਚਣ ਵੀ। ਇਹ ਨੌਜਵਾਨੀ ਆ, ਇਹ ਬੜੀ ਨੌਜਵਾਨੀ ਨੂੰ ਕੱਲਾ ਮਤਲਬ ਪਾਣੀ ਨਾ ਸਮਝੋ ਵੀ। ਇਹ ਬਰੂਦ ਆ, ਇਹ ਜਿਵੇਂ ਇਥਨੋਲ ਹੁੰਦਾ ਨਾ, ਪੈਟਰੋਲ, ਹੱਥ ਲਾਓ ਤਾਂ ਬੜਾ ਠੰਡਾ ਹੁੰਦਾ, ਬੜਾ ਸ਼ਾਂਤ ਹੁੰਦਾ, ਹੱਥ ਨੂੰ ਬੜਾ ਠਾਰਦਾ, ਪਰ ਜਦੋਂ ਉਹਨੂੰ ਚੰਗਾਰੀ ਲਾਈ ਤੇ ਉਹ ਭਾਂਬੜ ਬਣਦਾ ਹੁੰਦਾ। ਸੋ ਇਹ ਗੱਲ ਸਾਰੇ ਯਾਦ ਰੱਖਣ ਵੀ ਇੱਥੇ ਜਿਹੜੇ ਬੈਠੇ ਆ ਨਾ, ਗੋਲੀਆਂ ਸਾਨੂੰ ਜਗਾ ਸਕਦੀਆਂ, ਸਾਨੂੰ ਗੋਲੀਆਂ ਕਦੀ ਬੁਝਾ ਨਹੀਂ ਸਕਦੀਆਂ, ਯਾਦ ਰੱਖਿਓ ਵੀ। ਸੋ ਇਸ ਲਈ ਮੈਂ ਕੋਈ ਬਹੁਤੀ ਗੱਲ ਨਹੀਂ ਕਰਨੀ, ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਹੀ ਕਰਨਾ ਆ ਵੀ ਤੁਸੀਂ ਅੱਜ ਟਰੂ ਡੈਫੀਨੇਸ਼ਨ ਦਿੱਤੀ ਆ ਵੀ ਐਕਟਿਵਿਜ਼ਮ ਕੀ ਹੁੰਦਾ ਆ। ਅਥਾਰਟੀ ਨਾਲ ਸਾਡੀ ਗੱਲ ਹੋਈ ਆ, ਅਸੀਂ ਇੱਥੇ ਬੈਠੇ ਆ, ਵਾइस ਚਾਂਸਲਰ ਮੈਡਮ ਇੱਥੇ ਆਵੇ ਵੀ। ਇਹ ਗੱਲ ਤੁਸੀਂ ਸਾਰੇ ਜਾਣੇ ਪੱਲੇ ਬੰਨੋ ਵੀ। ਅਥਾਰਟੀ ਹੋ ਗਈ, ਵਾइस ਚਾਂਸਲਰ ਹੋ ਗਿਆ, ਸਿਕਿਉਰਿਟੀ ਗਾਰਡ ਹੋ ਗਏ, ਇਹ ਸਾਰਾ ਤਾਮਾ ਜਾਮਾ ਸਟੂਡੈਂਟ ਕਰਕੇ ਆ। ਯੂਨੀਵਰਸਿਟੀ ਦੀ ਐਗਜ਼ਿਸਟੈਂਸ ਸਟੂਡੈਂਟ ਕਰਕੇ ਆ। ਪਹਿਲਾ ਰਾਈਟ ਸਟੂਡੈਂਟ ਦਾ ਬਣਦਾ, ਉਹ ਵੀਸੀ ਕਹਿੰਦੀ ਆ 25 ਦਿਨ ਹੋ ਕੇ ਗੱਲ ਨਹੀਂ ਕਰਨੀ, ਹੁਣ ਉਹਨੂੰ ਕਿਹਾ ਇੱਥੇ ਆਵੇ, ਉਹ ਇੱਥੇ ਆਣ ਕੇ ਨਹੀਂ ਰਾਜੀ ਵੀ। ਉਹਦੀ ਨੌਕਰੀ, ਉਹਦੇ ਅੱਗੇ ਰੱਖੇ ਚਮਚਿਆਂ ਦੀ ਨੌਕਰੀ, ਉਹਦੇ ਅੱਗੇ ਜਿੰਨੇ ਵੀ ਰੱਖੇ ਆ ਫੋਰਸ, ਉਹਨਾਂ ਦੀ ਨੌਕਰੀ ਇਹ ਸਟੂਡੈਂਟ ਕਰਕੇ ਜਾਰੀ ਚੱਲ ਰਹੀ ਆ। ਸੋ ਆਪਣੇ ਰਾਈਟ ਨੂੰ ਅਸੀਂ ਅਸਰਟ ਕਰੀਏ। ਇਹ ਉਹਨਾਂ ਨੂੰ ਅਸੀਂ ਕਿਹਾ ਆ ਵੀ 25 ਦਿਨ ਹੋ ਗਏ ਨਹੀਂ ਆਏ, ਜੇ ਤੁਸੀਂ ਅੱਜ ਇੱਥੇ ਨਹੀਂ ਆਉਂਦੇ, ਜੇ ਇੱਥੋਂ ਜਾਂਦੇ ਨਹੀਂ, ਜੇ ਇਹ ਉਹਨਾਂ ਦੀ ਪਰਸੈਪਸ਼ਨ ਆ, ਉਹਨਾਂ ਨੇ ਆਪਦੇ ਬੱਚਿਆਂ ਨਾਲੋਂ ਸਾਨੂੰ ਲਹਿਦਾ ਕੀਤਾ, ਅਸੀਂ ਨਹੀਂ ਕੀਤਾ। ਇਹ ਉਹਨਾਂ ਦਾ ਕਹਿਣਾ ਵੀ ਸਾਡੇ ਬੱਚਿਆਂ ਨੂੰ ਤੰਗ ਨਾ ਕਰੋ ਵੀ, ਉਧਰ ਨਾ ਆਓ ਵੀ। ਅਸੀਂ ਉਹਨਾਂ ਦੇ ਬੱਚੇ ਹੀ ਆ, ਅਸੀਂ ਮੰਨ ਕੇ ਚੱਲਦੇ ਹਾਂ, ਵੱਡੇ ਆ ਸਾਡੇ। ਗੱਲ ਕਰਨ ਹੁਣ ਇੱਥੇ ਜੇ ਉਹਨਾਂ ਨੂੰ ਡਰ ਲੱਗਦਾ, ਇੱਥੇ 50 ਮੀਟਰ ਦੀ ਦੂਰੀ ਤੇ 5 ਮੈਂਬਰੀ ਕਮੇਟੀ ਆ, ਸਾਡੇ ਕੋਲ ਮੈਮੋਰੈਂਡਮ ਲੈ ਕੇ ਜਾਣ ਵੀ। ਤੇ ਇਹ ਗੱਲ, ਇਹ ਗਰਾਰੀ ਉਹ ਕਹਿ ਰਹੇ ਵੀ ਕਿਉਂ ਆ, ਇਸ ਕਰਕੇ ਆ ਵੀ ਕੱਲ ਉਹਨੇ ਮੰਦਭਾਗਾ ਬੋਲਿਆ ਸਾਨੂੰ। ਇੱਥੇ ਹੀ ਖੜ ਕੇ ਉਹਨੇ ਪਲੇਟਫਾਰਮ ਤੇ ਬੋਲਿਆ ਵੀ ਬੱਚਿਆਂ ਨੂੰ ਟੀਚਰਾਂ ਕਰਦੀ ਆ। ਖਚਰਾ ਜਿਹਾ ਹੱਸ ਕੇ ਉਹਨਾਂ ਨੇ ਕਿਹਾ ਆ ਵੀ ਇਹ ਤੁਹਾਡਾ ਮਸਲਾ ਨਹੀਂ ਹੈਗਾ, ਬੱਚਿਆਂ ਦਾ ਮਸਲਾ ਨਹੀਂ ਹੈਗਾ, ਵੀ ਤੁਹਾਡੀ ਰੋਜੀ ਰੋਟੀ ਸਾਡੇ ਕਰਕੇ ਚੱਲਣ ਦੀ, ਸਾਡਾ ਮਸਲਾ ਕਿਉਂ ਨਹੀਂ ਹੈਗਾ ਵੀ। ਸੈਨੇਟ ਦੀ ਸਾਰੀ ਐਗਜ਼ਿਸਟੈਂਸ ਸਾਡੇ ਕਰਕੇ, ਸਾਡਾ ਮਸਲਾ ਕਿਉਂ ਨਹੀਂ। ਸੋ ਬੇਨਤੀ ਆ, ਇੱਥੇ ਸੰਯਮ ਬਣਾ ਰੱਖੀ ਆ ਆਪਾਂ। ਜਦੋਂ ਆਉਣਗੇ ਮੈਮੋਰੈਂਡਮ ਦੇਣਗੇ, ਫਿਰ ਅਸੀਂ ਉੱਠਾਂਗੇ ਤੇ ਫਿਰ ਅਗਲੀ ਕਾਰਵਾਈ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।